ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵਿਊਅਰਸ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਲਗਭਗ 100 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਇਸ ਲਈ ਹੋਂਦ ਵਿੱਚ ਆਇਆ ਤਾਂ ਕਿ ਗੁਰਦੁਆਰਿਆਂ ਤੇ ਕਾਬਜ਼ ਜੋ ਭ੍ਰਸ਼ਟ ਹਿੰਦੂ ਮਹੰਤਾਂ ਤੋਂ ਗੁਰਦੁਆਰੇ ਨੇ ਉਹ ਆਜ਼ਾਦ ਕਰਵਾਏ ਜਾ ਸਕਣ। ਅਕਾਲੀ ਦਲ ਇਸ ਵਿੱਚ पूरी तरह कामयाब रहा और भारी कुर्बानियां तो बाद श्रोमणी गुरुद्वारा प्रबंधक कमेटी जिहड़ी है होंद विच आई। सो समा पा के अकाली दल बादल टब्बर दी ਇਹ ਨਿੱਜੀ ਜਾਇਦਾਦ बन गया ਅਤੇ ਇਸ ਵੇਲੇ श्रोमणी कमेटी विच जो व्यापक भ्रिष्टाचार हिंदू महंतां दे दौर नूं भी पिछे पाउंदा जो है नज़र आंदा है। सो श्री गुरु ग्रंथ साहिब जी की जो बेअदबी ਦੀਆਂ ਘਟਨਾਵਾਂ ਅਤੇ श्री गुरु ग्रंथ साहिब जी ਦੇ जो सैकड़े ਸਰੂਪਾਂ ਦਾ गायब होना अजकल मुख सुर्खियां बनिया होया है। सो श्रोमणी कमेटी दे दफ्तर दे बाहर शांतमई तरीके दा जो विखावा कर रहे सिखां दे उत्ते जिवें टास्क फोर्स वालों लाठी चार्ज किया गया, इस नाल सिख संगतां विच एक भारी गुस्सा है, भारी रोह है। सो इस बारे आपां विचार चर्चा करन जा रहे हैं। सो असीं चाहांगे कि तुसीं साडे नाल इसे तरह ही जुड़े रहना। देखण सुननी तुहाडा सब दा बहुत बहुत शुक्रिया जी। डॉक्टर साहब की विचार ने इस मुद्दे बारे? देखो असी जदों एक पासे भारतीय हुकूमत दे नाल सीधी सीधी डू और डाई वाली साडी लड़ाई करो जां मरो वाली विढ़ी हुई है जी, उदों कई बार जो साडा अंदरूनी ढांचा है जिस अंदाज दे विच ये सारे ट्रोजन हॉर्स ਜਿਹੜੇ ਇਹਨਾਂ ਹਿੰਦੂ ਤਵੀਆਂ ਨੇ ਲੰਬਾ ਵਕਤ ਪਹਿਲਾਂ ਕਈ ਦਹਾਈਆਂ ਪਹਿਲਾਂ ਜਿਵੇਂ ਬਾਦਲਾਂ ਦੇ ਟੱਬਰ ਨੂੰ ਜਿਹੜਾ ਉਹ ਆਪਣੀ ਜ਼ਦ ਦੇ ਵਿੱਚ ਲਿਆਂਦਾ ਔਰ ਕਿਵੇਂ ਹੌਲੀ ਹੌਲੀ ਕਰਦੇ ਆ ਉਹ ਅਕਾਲੀ ਦਲ ਜਿਹੜਾ ਇੱਕ ਰੈਵੋਲੂਸ਼ਨਰੀ ਪਾਰਟੀ ਦੇ ਤੌਰ ਤੇ ਜੇ ਭਾਰਤ ਦੇ ਨਕਸ਼ੇ 'ਚ ਕਾਂਗਰਸ ਤੋਂ ਬਾਅਦ ਦੂਸਰੀ ਸਭ ਤੋਂ ਪੁਰਾਣੀ ਸਿਆਸੀ ਜਮਾਤ ਸਿਆਸੀ ਪਾਰਟੀ ਦੀ ਗੱਲ ਕਰੀਏ ਤੇ ਉਹ ਅਕਾਲੀ ਦਲ ਹੈ 1920 ਦੇ ਵਿੱਚ ਹੋਣ ਦੇ ਵਿੱਚ ਆਂਦਾ ਹੈ। ਔਰ ਇਸ ਦੀ ਸ਼ੁਰੂਆਤ ਹੀ ਇੱਥੋਂ ਹੋਈ ਕਿਉਂਕਿ ਜਦੋਂ ਅੰਗਰੇਜ਼ਾਂ ਨੇ 1849 ਦੇ ਵਿੱਚ ਪੰਜਾਬ ਜਿਹੜਾ ਉਹ ਜਾਲਸਾਜ਼ੀ ਦੇ ਨਾਲ ਆਪਣੇ ਪੇਟੇ ਪਾ ਲਿਆ ਤੇ ਉਹਨਾਂ ਨੇ ਇੱਕ ਗੱਲ ਦੇਖੀ ਕਿ ਵੀ ਸਿੱਖਾਂ ਦੀ ਮੋਟੀਵੇਸ਼ਨ ਜਾਂ ਉਹਨਾਂ ਦੀ ਜਿਹਨੂੰ ਅਸੀਂ ਪ੍ਰੇਰਨਾ ਕਹਿੰਦੇ ਆ ਇਨਸਪੀਰੇਸ਼ਨ ਕਹਿੰਦੇ ਆ ਉਹਨਾਂ ਦੀ ਜਿੰਦ ਜਾਨ ਕੀ ਹੈ ਤਾਂ ਉਹਨਾਂ ਨੇ ਦੇਖਿਆ ਗੁਰਦੁਆਰੇ दरबार साहब अमृतसर अकाल तख्त ननकाना साहब और ये सारे कि भाई सिख जिहड़ा है मजहब के नाँ ते अपने गुरु के नाँ ते अपने गुरुद्वारे के नाँ ते जान देन लगे दूसरी वार नहीं सोचता। तो उन्होंने देखा कि भाई ये गुरुद्वारे तो सेंटर बन जाएंगे इत्थों जदों मर्जी बगावत की आवाज़ निकलेगी अंग्रेजी सरकार के खिलाफ। सो उन्होंने बड़ी चलाकी नाल 1850 दे विच एक कानून बना के ਜਿਹੜੇ ਗੁਰਦੁਆਰਿਆਂ ਦੇ ਉੱਤੇ ਕਾਬਜ਼ ਉਦਾਸੀ ਮਹੰਤ ਜਿਹੜੇ ਅੱਧ ਪਚੱਦੇ ਜਿਹੜਾ ਉਹ ਹਿੰਦੂ ਹੀ ਸਨ, ਜ਼ਿਆਦਾ ਹਿੰਦੂ ਤੇ ਵੀ ਪ੍ਰਭਾਵ ਸੀ ਪਰ ਕਿਉਂਕਿ ਜਦੋਂ ਇੱਕ ਸਦੀ ਸਿੱਖ 18ਵੀਂ ਸਦੀ 'ਚ ਮੁਗਲਾਂ ਜਾਂ ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਖਿਲਾਫ ਜੰਗਾਂ ਲੜ ਰਹੇ ਸੀ ਔਰ ਪੰਜ ਕਕਾਰੀ ਖਾਲਸਾ ਬਾਗੀ ਸੀ ਹਕੂਮਤ ਦੀਆਂ ਨਜ਼ਰਾਂ 'ਚ ਉਹਨਾਂ ਦੇ ਸਿਰਾਂ ਦੇ ਮੁੱਲ ਸੀ ਉਹ ਜੰਗਲਾਂ 'ਚ ਰਹਿੰਦੇ ਸੀ। ਸੋ ਉਸ ਪੀਰੀਅਡ ਦੇ ਵਿੱਚ ਕਿਉਂਕਿ ਇਹ ਇਸ ਕਿਸਮ ਦੇ ਜਟਾ ਜੁਟਾ ਰੱਖੀਆਂ ਹੋਈਆਂ ਸਵਾਹ ਪਾਈ ਹੋਈ ਹੈ ਸਿਰ 'ਚ ਦੂਜੇ ਤੇ ਗੁਰਦੁਆਰਿਆਂ ਦੇ ਦਰਵਾਜ਼ੇ ਘੱਟੋ ਘੱਟ ਖੁੱਲੇ ਰਹਿੰਦੇ ਸੀ ਇਹਨਾਂ ਤੋਂ ਹਕੂਮਤ ਨੂੰ ਕੋਈ ਡਰ ਨਹੀਂ ਸੀ। ਸੋ ਜਦੋਂ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਵੀ ਆਈ ਮਿਸਲਾਂ ਆਈਆਂ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਆਇਆ ਸੋ ਉਹਨਾਂ ਨੇ ਇਸ ਸੇਵਾ ਨੂੰ ਦੇਖਦੇ ਆ ਕਿ ਵੀ ਬੀਤੇ ਪੀਰੀਅਡ ਚਲੋ ਇਹਨਾਂ ਨੇ ਗੁਰਦੁਆਰਿਆਂ ਦੇ ਦਰਵਾਜ਼ੇ ਤਾਂ ਖੁੱਲੇ ਰੱਖੇ ਨੇ ਇਹਨਾਂ ਤੋਂ ਗੁਰਦੁਆਰੇ ਲਏ ਨਹੀਂ ਰਾਦਰ ਗੁਰਦੁਆਰਿਆਂ ਦੇ ਨਾਲ ਬਹੁਤ ਵੱਡੀਆਂ ਜਗੀਰਾਂ ਜ਼ਮੀਨਾਂ ਲਾਈਆਂ ਗਈਆਂ ਜਿਵੇਂ 750 ਮੁਰੱਬਾ ਜ਼ਮੀਨ ਕੱਲੀ ਨਨਕਾਣਾ ਸਾਹਿਬ ਦੇ ਨਾਲ ਔਰ ਕੋਈ ਗੁਰਦੁਆਰਾ ਐਸਾ ਨਹੀਂ ਹੈ ਅੱਜ ਵੀ ਪਾਕਿਸਤਾਨ ਦੇ ਵਿੱਚ 174 ਇਤਿਹਾਸਕ ਗੁਰਦੁਆਰੇ ਨੇ ਹਰ ਇੱਕ ਦੇ ਨਾਲ ਜ਼ਮੀਨ ਔਰ ਇਹ ਉਸ ਸਿੱਖ ਰਾਜ ਦੇ ਪੀਰੀਅਡ 'ਚ ਹੈ ਜਦੋਂ ਕਿ ਮਸੀਤਾਂ ਦੇ ਨਾਲ ਮੰਦਰਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਉਹਨਾਂ 'ਚ ਇਨਸਾਨੀ ਕਮਜ਼ੋਰੀਆਂ ਹੋਣਗੀਆਂ ਪਰ ਇਸ ਮਾਮਲੇ 'ਚ ਉਹਨਾਂ ਨੇ ਬਿਨਾਂ ਕੋਈ ਡਿਸਕ੍ਰਿਮੀਨੇਸ਼ਨ ਕੀਤੇ ਦਿਲੋਂ ਉਹ ਇੱਕ ਚੰਗੇ ਇਨਸਾਨ ਸੀ ਇਨਸਾਫ ਪਸੰਦ ਔਰ ਉਹ ਸਮਝਦੇ ਸੀ ਕਿ ਭਾਈ ਗੁਰਦੁਆਰੇ ਮੰਦਰ ਮਸੀਤਾਂ ਇਹ ਬੇਸਿਕ ਮੋਟੀਵੇਸ਼ਨ ਵੀ ਹੈ ਜ਼ਿੰਦਗੀ ਦੀ ਔਰ ਇੱਥੋਂ ਦੇ ਸਾਡੇ ਲੋਕਾਂ ਦੀ ਪਹਿਲੀ ਜਿਹੜੀ ਆਸਥਾ ਉਹਨਾਂ ਨਾਲ ਜੁੜੀ ਹੋਈ ਹੈ। ਹੁਣ ਉਸ ਸਾਰੇ 'ਚ ਇੰਨੀਆਂ ਜ਼ਮੀਨਾਂ ਜਿਹਨਾਂ ਗੁਰਦੁਆਰਿਆਂ ਦੇ ਨਾਲ ਸੀ ਉਹਨਾਂ ਮਹੰਤਾਂ ਨੂੰ ਹਾਲਾਂ ਉਹ ਮਹੰਤ ਸੇਵਾਦਾਰ ਸਨ ਮਾਲਕ ਤਾਂ ਗੁਰਦੁਆਰਿਆਂ ਜਾਂ ਦੂਸਰਿਆਂ ਦੀ ਸੰਗਤ ਹੁੰਦੀ ਹੈ ਕੋਈ ਇੰਡੀਵਿਜੂਅਲ ਤਾਂ ਨਹੀਂ ਹੁੰਦਾ ਲੇਕਿਨ ਜਦੋਂ ਕਾਨੂੰਨ ਬਣਾ ਕੇ ਉਹਨਾਂ ਨੂੰ ਉਹਦੀ ਨਿੱਜੀ ਜਾਇਦਾਦ ਬਣਾ ਦਿੱਤਾ ਤੇ ਉਹ ਵਿਆਹ ਵੀ ਕਰਾਉਣ ਲੱਗ ਗਿਆ ਉਹ ਅੱਗੋਂ ਕਰਪਟ ਹੋ ਗਏ ਔਰ ਜਿਹੜੀ ਕਰਪਸ਼ਨ ਇਸ ਹੱਦ ਤੱਕ ਪਹੁੰਚੀ
ਕਿ ਈਵਨ ਜਿਹੜੇ ਨੇ ਨਾਚੀਆਂ ਦੇ ਨਾਚ ਹੋਣ ਲੱਗੇ ਵੱਡੇ ਮੌਕਿਆਂ ਦੇ ਉੱਤੇ। ਮਹੰਤ ਨਰੈਣੂ ਨਨਕਾਣਾ ਸਾਹਿਬ ਦਾ ਉਹਦਾ ਨਾਂ ਨਰੈਣ ਦਾਸ ਸੀ, ਸਿੱਖ ਨਫ਼ਰਤ ਨਾਲ ਉਹਨੂੰ ਨਰੈਣੂ ਕਹਿੰਦੇ ਨੇ। ਉਹਨੇ ਜਿਸ ਹੱਦ ਤੱਕ ਜਾ ਕੇ ਉੱਥੇ ਮਾੜੇ ਕੰਮ ਕਰਨੇ ਸ਼ੁਰੂ ਕੀਤੇ, ਬੇਅਦਬੀ ਕਰਨੀ, ਕਿ ਅਲਟੀਮੇਟਲੀ ਇਹ ਉਹ ਦੌਰ ਸੀ ਕਿ ਉਹ ਕਹਾਣੀਆਂ ਜਦੋਂ ਬਾਹਰ ਆਣੀਆਂ ਸ਼ੁਰੂ ਹੋਈਆਂ ਕਿ ਭਾਈ ਉੱਥੇ ਔਰਤਾਂ ਨਾਲ ਕਿਵੇਂ ਬਦਸਲੂਕੀ ਹੋ ਰਹੀ ਹੈ, ਕੀ ਚੱਲ ਰਿਹਾ ਹੈ। ਫਿਰ ਲਗਭਗ 1950 ਤੋਂ ਤੁਸੀਂ ਦੇਖ ਲਓ 1850 ਤੋਂ 1920 ਤੱਕ ਪਹੁੰਚਦੇ ਆ 70 ਸਾਲ ਦਾ ਪੀਰੀਅਡ ਹੈ। ਇਸ ਪੀਰੀਅਡ 'ਚ ਉਹ ਵੀ ਆਇਆ ਕਿ ਜਦੋਂ ਗਦਰ ਲਹਿਰ ਚੱਲੀ ਤੇ ਅਕਾਲ ਤਖਤ ਦੇ ਉੱਤੇ ਅੰਗਰੇਜ਼ਾਂ ਨੇ ਸਿੱਧਾ ਵੀ ਕਬਜ਼ਾ ਕੀਤਾ ਹੋਇਆ ਸੀ। ਜਿਹੜਾ ਅਕਾਲ ਤਖਤ ਬਾਬਾ ਟਾਲ ਔਰ ਤਰਨਤਾਰਨ ਸਰਬਰਾਹ ਸੀ ਸਿੱਧੇ ਡਿਪਟੀ ਕਮਿਸ਼ਨਰ ਦੇ ਥੱਲੇ, ਉੱਥੋਂ ਹੁਕਮਨਾਮਾ ਆ ਗਿਆ ਕਿ ਇਹ ਤੇ ਸਿੱਖ ਹੀ ਨਹੀਂ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਨੇ। ਫਿਰ ਇਸੇ ਤਰ੍ਹਾਂ ਅਸੀਂ ਦੂਸਰੇ ਮੌਕਿਆਂ ਤੇ ਵੀ ਦੇਖਦੇ ਹਾਂ, ਇਹਨਾਂ ਹਿੰਦੂ ਮਹੰਤਾਂ ਨੇ ਦਰਬਾਰ ਸਾਹਿਬ 'ਚ ਵੀ ਲਿਆ ਕੇ ਮੂਰਤੀਆਂ ਰੱਖ ਦਿੱਤੀਆਂ। ਔਰ ਇਹਨਾਂ ਸਾਰਿਆਂ ਨੂੰ ਹੁਣ ਇੱਕ ਪੀਰੀਅਡ ਜਿਹਨੇ ਫਾਈਨਲੀ ਮੈਂ ਸਮਝਦਾ ਵੀ ਸਿੱਖਾਂ ਨੂੰ ਜਗਾਇਆ ਔਰ ਕਿਹਾ ਕਿ ਵੀ ਨਹੀਂ ਹੁਣ ਇਹਨਾਂ ਨੂੰ ਬਾਹਰ ਕੱਢੋ, ਉਹ ਪਹਿਲਾ ਵਾਕਿਆ ਸੀ ਕਿ ਜਲਿਆਂਵਾਲਾ ਬਾਗ 1919 13 ਅਪ੍ਰੈਲ, ਕਿ ਜਿਸ ਡਾਇਰ ਨੇ ਕਰਤੂਤ ਕੀਤੀ ਉਹਨੂੰ ਅਗਲੇ ਦਿਨ ਅਕਾਲ ਤਖਤ ਤੇ ਸੱਦ ਕੇ ਪੁਜਾਰੀਆਂ ਨੇ ਆਨਰ ਕੀਤਾ, ਸਿਰੋਪਾਓ ਦਿੱਤਾ ਕਿ ਭਾਈ ਤੂੰ ਬਹੁਤ ਚੰਗਾ ਕੰਮ ਕੀਤਾ। ਹੁਣ ਇਹਦੇ ਚੋਂ ਅਸੀਂ ਦੇਖਦੇ ਹਾਂ ਕਿ ਅਕਾਲੀ ਦਲ ਹੋਂਦ ਚਾਹੁੰਦਾ ਹੈ, ਪੰਜਾਬ 'ਚ ਰੌਲਟ ਐਕਟ ਲੱਗਾ ਹੋਇਆ ਹੈ, ਮਾਰਸ਼ਲ ਲਾਅ ਹੈ, ਜ਼ਮੀਨਾਂ ਤੇ ਉਹਨਾਂ ਨੂੰ ਰਿੰਗਣ ਤੇ ਮਜਬੂਰ ਕੀਤਾ ਜਾ ਰਿਹਾ। ਲੇਕਿਨ ਕਟਿੰਗ ਦਾ ਸਟੋਰੀ ਸ਼ਾਰਟ, ਸਾਕਾ ਨਨਕਾਣਾ ਸਾਹਿਬ ਉਹ ਵਾਕਿਆ ਜਦੋਂ ਕਿ ਮਹੰਤ ਨਰੈਣੂ ਨੇ 130 ਤੋਂ ਜ਼ਿਆਦਾ ਨੰਬਰ 170 ਤੱਕ ਵੀ ਕੋਟ ਹੁੰਦਾ ਹੈ ਸਿੱਖਾਂ ਨੂੰ ਜਿਹੜੇ ਸ਼ਾਂਤਮਈ ਤਰੀਕੇ ਨਾਲ ਗੁਰਦੁਆਰੇ ਦੇ ਦਰਸ਼ਨਾਂ ਨੂੰ ਗਏ, ਬੜਾ ਬਰੂਟਲੀ ਉਹਨਾਂ ਦਾ ਮਰਡਰ ਕੀਤਾ। ਔਰ ਉਹ ਦਿਨ ਆ ਰਿਹਾ ਅਗਲੇ 21 ਫਰਵਰੀ ਜਿਹੜਾ 20 ਫਰਵਰੀ 2021 ਅਗਲਾ ਸਾਲ 100 ਸਾਲ ਹੋਣੇ ਨੇ। ਔਰ ਜਿਵੇਂ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਉਹਨਾਂ ਨੇ ਵੀ ਇਹ ਇਕਰਾਰ ਕੀਤਾ ਹੈ ਕਿ ਇਹਨੂੰ ਵੱਡੇ ਪੈਮਾਨੇ ਤੇ 100 ਸਾਲ ਕੰਪਲੀਸ਼ਨ ਦਾ ਇਹਨੂੰ ਯਾਦ ਕੀਤਾ ਜਾਏ। ਲੇਕਿਨ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇੱਥੋਂ ਸਾਕਾ ਨਨਕਾਣਾ ਸਾਹਿਬ ਤੋਂ ਸ਼ੁਰੂਆਤ ਹੁੰਦੀ ਹੈ, ਫਿਰ ਚਾਬੀਆਂ ਦਾ ਮੋਰਚਾ, ਸਾਕਾ ਨਨਕਾਣਾ ਸਾਹਿਬ, ਗੁਰੂ ਕੇ ਬਾਗ ਜੈਤੋ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਅੰਮ੍ਰਿਤਸਰ 'ਚ, ਜੈਤੋ ਦਾ ਮੋਰਚਾ ਜਿਹੜਾ ਮਾਲਵੇ 'ਚ ਹੈ। ਔਰ ਇਵੈਂਚੁਅਲੀ ਬ੍ਰਿਟਿਸ਼ ਹਕੂਮਤ ਨੇ ਦੇਖਿਆ ਵੀ ਹੁਣ ਸਿੱਖਾਂ ਨੇ ਪਿੱਛੇ ਨਹੀਂ ਮੁੜਨਾ। 1924 ਦੇ ਵਿੱਚ ਗੁਰਦੁਆਰਾ ਐਕਟ ਜਿਹੜਾ ਉਹ ਅੰਗਰੇਜ਼ੀ ਗਵਰਨਮੈਂਟ ਪਾਸ ਕਰਦੀ ਹੈ ਤੇ ਸਾਰੇ ਇਤਿਹਾਸਕ ਗੁਰਦੁਆਰੇ ਉਸ ਵੇਲੇ ਦੇ ਪੰਜਾਬ ਦੇ ਜਿਨ੍ਹਾਂ 'ਚ ਲਹਿੰਦਾ ਪੰਜਾਬ ਵੀ ਸੀ ਜ਼ਾਹਰਾ ਤੌਰ ਤੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤੇ ਜਾਂਦੇ ਨੇ। 1925 ਦੇ ਵਿੱਚ ਇਹ ਐਕਟ ਬਣਦਾ। ਔਰ ਹੁਣ ਜੇ ਅਸੀਂ ਇਸ ਲਗਭਗ 100 ਸਾਲ ਦਾ ਸਫ਼ਰ ਦੇਖੀਏ ਕਿ ਅੱਜ ਹਾਲਾਤ ਕਿੱਥੇ ਪਹੁੰਚ ਗਏ ਨੇ, ਵੀ ਇਹ ਅਕਾਲੀ ਦਲ ਜਿਹੜਾ ਇੱਕ ਬਾਗੀ ਰੈਵੋਲੂਸ਼ਨਰੀ ਪਾਰਟੀ ਦੇ ਤੌਰ ਤੇ ਸ਼ੁਰੂ ਹੋਇਆ, ਇਸ ਦੀ ਦੇਣ ਹੈ ਅਕਾਲੀ ਦਲ ਦੀ। ਅਸੀਂ ਦੇਖਦੇ ਹਾਂ ਕਿ ਸਿੱਖਾਂ ਦੀ ਵੱਖਰੀ ਪਛਾਣ ਲਈ ਸਟਰਗਲ, 47 ਤੋਂ ਬਾਅਦ ਪੰਜਾਬੀ ਸੂਬਾ ਬਣਾਉਣ ਲਈ ਸਟਰਗਲ। ਜੇ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ ਤੇ ਪਹਿਲੀ ਅਕਾਲੀ ਹਕੂਮਤ ਬਣਦੀ ਹੈ। ਔਰ ਇਹਨਾਂ ਲਗਭਗ ਹੁਣ 66 ਤੋਂ ਲੈ ਕੇ ਹੁਣ ਤੱਕ 50 ਸਾਲ ਤੋਂ ਜ਼ਿਆਦਾ ਹੋ ਗਏ ਨੇ, ਆਲਮੋਸਟ 60 ਸਾਲ ਹੋ ਗਏ ਨੇ, 50 ਤੋਂ ਜ਼ਿਆਦਾ 54। ਔਰ ਬਹੁਤ ਵਾਰ ਅਕਾਲੀਆਂ ਦੀ ਹਕੂਮਤ ਬਣੀ ਹੈ। ਬਾਦਲ ਲਗਭਗ 90 92 94 ਸਾਲ ਦਾ ਇਹ ਜਿਹੜਾ ਉਹ ਲਗਭਗ 4-5 ਵਾਰ ਮੁੱਖ ਮੰਤਰੀ ਬਣਿਆ, 3 ਵਾਰ ਤਾਂ 1984 ਤੋਂ ਬਾਅਦ ਹੀ ਬਣਿਆ। ਔਰ ਇਸ ਤੋਂ ਇਲਾਵਾ ਵੀ ਜਸਟਿਸ ਗੁਰਨਾਮ ਸਿੰਘ ਔਰ ਲਛਮਣ ਸਿੰਘ ਗਿੱਲ ਇਹ ਸਾਰੇ ਵਕਤਨ ਬਾ ਵਕਤਨ ਰਹੇ ਨੇ ਚੀਫ ਮਿਨਿਸਟਰ। ਲੇਕਿਨ ਕਿਸ ਹੱਦ ਤੱਕ ਡਿਕਲਾਈਨ ਹੋਇਆ, ਕਿਵੇਂ ਜਿਹੜੀ ਇੱਕ ਰੈਵੋਲੂਸ਼ਨਰੀ ਪਾਰਟੀ ਔਰ ਸ਼੍ਰੋਮਣੀ ਕਮੇਟੀ ਜਿਹਦਾ ਅੱਜ ਬਜਟ ਜਿਹੜਾ ਉਹ 1100 ਕਰੋੜ ਤੋਂ ਜ਼ਿਆਦਾ ਦਾ ਹੈ, ਅੱਜ ਕਿਸ ਹੱਦ ਤੱਕ ਇਹ ਕਰਪਸ਼ਨ 'ਚ ਮੁਲਵਸ ਹੈ, ਕਿਸ ਹੱਦ ਤੱਕ ਸਿੱਖਾਂ ਦੀਆਂ ਆਸਾਂ ਦੇ ਉੱਤੇ ਇਹਨਾਂ ਨੇ ਪਾਣੀ ਫੇਰਿਆ ਹੈ, ਕਿਵੇਂ ਇਹਨਾਂ ਨੇ ਖਾਲਿਸਤਾਨ ਦੀ ਸਟਰਗਲ ਦੇ ਵੀ ਅਗੇਂਸਟ ਭੁਗਤੇ। ਜੇ ਅਕਾਲੀ ਬੇਈਮਾਨ ਨਾ ਹੁੰਦੇ ਤਾਂ ਸ਼ਾਇਦ ਹਕੂਮਤ ਦਰਬਾਰ ਸਾਹਿਬ ਤੇ ਫੌਜ ਚਾੜ ਕੇ ਸੰਤ ਪਿੰਡਾਂ ਵਾਲਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ 100 ਵਾਰ ਪਹਿਲਾਂ ਸੋਚਦੀ। ਪਰ ਜਦੋਂ ਟਰੋਜਨ ਹਾਰਸ ਅੰਦਰ ਬੈਠੇ ਹੋਏ ਨੇ ਔਰ ਇਹਨਾਂ ਨੇ ਕਿਵੇਂ, ਔਰ ਹੁਣ ਉਸ ਤੋਂ ਬਾਅਦ ਬਾਦਲ ਕਿਵੇਂ ਪੂਰੀ ਤਰ੍ਹਾਂ ਆਰਐਸਐਸ ਦੀ ਗੇਮ ਖੇਡ ਰਹੇ ਨੇ। 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਬਾਦਲਾਂ ਦੀ ਸਰਕਾਰ ਹੈ। ਗੋਲੀ ਚੱਲਦੀ ਹੈ ਬਹਿਬਲ ਕਲਾਂ 'ਚ, ਬਾਦਲਾਂ ਦੀ ਸਰਕਾਰ ਹੈ। ਸੁਮੇਧ ਸੈਣੀ ਡੀਜੀਪੀ ਹੈ। ਔਰ ਬਾਈ ਦੀ ਵੇ ਕੱਲ ਅਸੀਂ ਗੱਲ ਕੀਤੀ ਸੀ ਕਿ ਜੀ ਉਹਦੀ ਐਂਟੀਸਪੇਟਰੀ ਬਿੱਲ ਸੁਪਰੀਮ ਕੋਰਟ 'ਚ ਲੱਗਣੀ ਹੈ। ਔਰ ਮੈਂ ਕਿਹਾ ਸੀ ਕਿ ਇਹ ਕੇਪੀ ਬੁੱਚੜ, ਕੇਪੀ ਗਿੱਲ ਹੋਏ,
ਦਿਨਕਰ ਗੁਪਤਾ ਅੱਜ ਦਾ ਡੀਜੀਪੀ ਹੋਏ ਜਾਂ ਸੁਮੇਧ ਸੈਣੀ ਹੋਏ, ਆਲ ਰॉज ਬਲੂ ਆਈਡ ਬॉयਜ਼, ਕਿ ਉਹਨਾਂ ਦੇ ਨੀਲੀਆਂ ਅੱਖਾਂ ਵਾਲੇ ਇਹ ਖਾਸਮ ਖਾਸ ਪੁੱਤਰ। ਔਰ ਸੁਪਰੀਮ ਕੋਰਟ ਜਿਹੜੀ ਅੱਜ ਜਦੋਂ ਉਹਦੀ ਐਂਟੀਸਪੇਟਰੀ ਬੇਲ ਦੀ ਲੱਗੀ, ਸੁਪਰੀਮ ਕੋਰਟ ਨੇ ਕਿਹਾ ਕਿ ਦਿਸ ਕੇਸ ਇਜ਼ ਆਫ 1991, after 30 years what is the hurry to arrest him? We will grant you time to file a reply, a 3-judge bench led by Justice Ashok Bhushan said, adding he would not be arrested नहीं होना किसी ਨੂੰ। ਇਹ ਉਹਨਾਂ ਦੇ ਬਲੂ ਆਈਡ ਬॉय ਨੇ, ਏਜੰਸੀਆਂ ਦੀ ਖੇਡ ਹੈ। ਸੁਪਰੀਮ ਕੋਰਟ ਕਹਿੰਦਾ 30 ਸਾਲ ਹੋ ਗਏ ਨੇ ਮਰਿਆ ਉਹਨਾਂ ਨੂੰ, ਹੁਣ ਈਡੀ ਕਿਹੜੀ ਕਾਹਲੀ ਹੈ ਇਹਨੂੰ ਫੜਨ ਦੀ? ਕੋਈ ਨਹੀਂ, ਤੂੰ ਰਿਪਲਾਈ ਫਾਈਲ ਕਰ, ਫਿਰ ਦੇਖਾਂਗੇ ਕਦੋਂ। ਹੁਣ ਇੱਕ ਪਾਸੇ ਹੁਣ ਇਹਨੂੰ ਸੁਮੇਧ ਸੈਣੀ ਨੂੰ ਕਿਨੇ ਡੀਜੀਪੀ ਲਾਇਆ ਸੀ, ਇਹਦੇ ਬਾਵਜੂਦ ਕਿ ਇਹਦਾ ਕਿੰਨਾ ਕ੍ਰਿਮੀਨਲ ਮਾਈਂਡਡ ਬੰਦੇ ਦਾ ਕ੍ਰਿਮੀਨਲ ਪ੍ਰਕਾਸ਼ ਸਿੰਘ ਬਾਦਲ। ਫਿਰ ਸੁਰੇਸ਼ ਅਰੋੜੇ ਨੂੰ ਕਿਨੇ ਲਾਇਆ? ਪ੍ਰਕਾਸ਼ ਸਿੰਘ ਬਾਦਲ। ਇਜ਼ਹਾਰ ਆਲਮ ਜਿਹਨੇ ਆਲਮ ਸੈਨਾ ਬਣਾ ਕੇ ਮਾਝੇ ਦੇ ਵਿੱਚ ਸੈਂਕੜਿਆਂ ਨੌਜਵਾਨ ਮਾਰੇ, ਉਹਨੂੰ ਕਿਨੇ ਲਾਇਆ ਡੀਜੀਪੀ? ਪ੍ਰਕਾਸ਼ ਸਿੰਘ ਬਾਦਲ। ਉਹਦੀ ਘਰ ਵਾਲੀ ਨੂੰ ਮਲੇਰਕੋਟਲੇ ਤੋਂ ਕਿਨੇ ਟਿਕਟ ਦਿੱਤੀ? ਪ੍ਰਕਾਸ਼ ਸਿੰਘ ਬਾਦਲ। ਇਹਨੂੰ ਇਜ਼ਹਾਰ ਆਲਮ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਕਾਲੀ ਦਲ ਦਾ ਕਿਨੇ ਬਣਾਇਆ? ਪ੍ਰਕਾਸ਼ ਸਿੰਘ ਬਾਦਲ। ਹੁਣ ਤਿਆਰੀਆਂ ਨੇ ਕਿ ਉਹ ਦਰਬਾਰਾ ਗੁਰੂ ਜਿਹਨੇ ਸਾਕਾ ਨਕੋਦਰ ਕਰਵਾਇਆ, ਉਹਨੂੰ ਸ਼੍ਰੋਮਣੀ ਕਮੇਟੀ ਦਾ ਚੀਫ ਸੈਕਟਰੀ ਲਾਉਣ ਦੀਆਂ ਤਿਆਰੀਆਂ ਨੇ। ਗੱਲ ਇੱਥੇ ਨਹੀਂ ਮੁੱਕੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸੈਂਕੜਿਆਂ ਸਰੂਪ 362 100 ਤੋਂ ਗਿਣਤੀ ਸ਼ੁਰੂ ਹੋਈ ਸੀ, 300 ਹੁਣ ਪਤਾ ਨਹੀਂ ਕਿੰਨੇ ਜਿਹੜੇ ਗਾਇਬ ਕੀਤੇ ਉਸੇ ਪ੍ਰੈਸ ਤੋਂ ਜਿੱਥੇ ਸ਼੍ਰੋਮਣੀ ਕਮੇਟੀ ਛਾਪਦੀ ਹੈ, ਜਿਹੜੀ ਹੈ ਇੱਕ ਲੰਬੀ ਚੌੜੀ ਰਿਪੋਰਟ ਭਾਈ ਈਸ਼ਰ ਸਿੰਘ ਹੋਰਾਂ ਨੇ ਦਿੱਤੀ। ਔਰ ਉਸ ਤੋਂ ਉਦੋਂ ਇਹਨਾਂ ਨੇ, ਕਿਉਂਕਿ ਸੰਗਤ ਦਾ ਪ੍ਰੈਸ਼ਰ ਸੀ, ਲੌਂਗੋਵਾਲੀਆ ਨੇ ਕਿਹਾ ਕਿ ਜੀ ਇਹ ਦੇਖਾਂਗੇ, ਅਸੀਂ ਸਾਰੇ ਸਸਪੈਂਡ ਵੀ ਕਰਤੇ ਨੇ, ਪੁਲਿਸ ਰਿਪੋਰਟ ਹੋਏਗੀ। ਫਿਰ ਯੂ ਟਰਨ ਮਾਰਿਆ, ਨਹੀਂ ਜੀ ਅਸੀਂ ਅਕਾਲ ਤਖਤ ਦੀਆਂ ਪਰੰਪਰਾਵਾਂ ਅਨੁਸਾਰ ਕਰਾਂਗੇ। ਸਰੂਪ ਕੋਈ ਚੋਰੀ ਨਹੀਂ ਹੋਇਆ, ਕੋਈ ਗਾਇਬ ਨਹੀਂ ਹੋਇਆ, ਉਹ ਮੁਲਾਜ਼ਮਾਂ ਨੇ ਚੋਰੀ ਛਿਪੇ ਵੇਚ ਕੇ ਪੈਸੇ ਆਪਣੀ ਜੇਬ ਚ ਪਾਏ, ਰਿਕਾਰਡ ਨਹੀਂ ਹੋਇਆ। ਹੁਣ ਇਹਨੂੰ ਪ੍ਰੋਟੈਸਟ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਜੋਸ਼ੀਲੇ ਸਿੱਖ ਨੌਜਵਾਨ ਨੇ, ਕੋਈ ਸਤਕਾਰ ਕਮੇਟੀਆਂ ਦੇ ਥੱਲੇ, ਕੋਈ ਹੋਰ ਬਾਡੀਜ਼, ਉਹ ਗਏ ਕਿ ਭਾਈ ਅਸੀਂ ਮੰਜੀ ਸਾਹਿਬ ਕਰਨਾ। ਉਹਨਾਂ ਕਿਹਾ ਜੀ ਨਹੀਂ ਤੁਸੀਂ ਇੱਥੇ ਨਹੀਂ ਕਰ ਸਕਦੇ। ਉਹ ਜਾ ਕੇ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਸ਼੍ਰੋਮਣੀ ਕਮੇਟੀ ਦਫ਼ਤਰ ਹੈ ਉਹਦੇ ਬਾਹਰ ਬੈਠ ਕੇ 2-3 ਦਿਨ ਚੱਲਦਾ ਰਿਹਾ। ਔਰ ਹੁਣ ਜਿਹੜੀ ਇੱਕ ਦੁਖਦਾਈ ਪਾਰਟ ਅਸੀਂ ਦੇਖਦੇ ਹਾਂ ਕਿਵੇਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ, ਅਸੀਂ ਇੱਥੇ ਦਸਤਾਰ ਦੀ ਲੜਾਈ ਲੜਦੇ ਹਾਂ ਕਿ ਭਾਈ ਇਹ ਦਸਤਾਰ ਸਾਡਾ। ਹੁਣ ਸ਼੍ਰੋਮਣੀ ਕਮੇਟੀ ਸਾਡਾ ਉਸੇ ਹਰਮੰਦਰ ਸਾਹਿਬ ਅਕਾਲ ਤਖਤ ਦੀ ਸਰਜ਼ਮੀਨ, ਉਹਦੇ ਚ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਜਾ ਰਹੀਆਂ। ਹੁਣ ਦਰਸ਼ਕ ਬੈਕਗ੍ਰਾਉਂਡ ਚ ਦੇਖ ਸਕਦੇ ਨੇ, ਅਸੀਂ ਉਹ ਵੀਡੀਓ ਪਲੇ ਨਹੀਂ ਕਰ ਸਕਦੇ, ਸਾਡੇ ਲਈ ਉਹ ਦੁਖਦਾਈ ਹੈ। ਪਰ ਤੁਸੀਂ ਦੇਖਦੇ ਹੋ ਕਿ ਕਿਵੇਂ ਛੱਲੀਆਂ ਵਾਂਗ ਕੁੱਟਣ ਦੀ ਲਾਈਨ, ਨੀਲੇ ਬਾਣੇ ਦੇ ਵਿੱਚ ਨਿਹੰਗ ਸਿੰਘ ਦੇ ਉਹਦੇ ਦਸਤਾਰ, ਔਰ ਉਹ ਹੱਥ ਜੋੜ ਕੇ ਥੱਲੋਂ ਕਹਿ ਰਿਹਾ ਕਿ ਬਾਬਾ ਜੀ ਅਸੀਂ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਆਏ ਆ ਕਿ ਭਾਈ ਇਹ ਸਾਨੂੰ ਦੱਸਦਾ ਦਿਓ ਵੀ ਕਿੱਥੇ ਗਏ ਨੇ ਔਰ ਕੀ ਹੈਗਾ। ਹੁਣ ਜਦੋਂ ਇਸ ਹੱਦ ਤੱਕ ਗੱਲ ਚਲੀ ਜਾਂਦੀ ਹੈ, ਅਸੀਂ ਈਮਾਨ ਵਾਲੇ ਲੋਕ ਹੈ, ਫੇਥ ਵਾਲੇ ਲੋਕ ਹੈ, ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਛ ਨਹੀਂ ਹੈਗਾ ਸਾਡੇ ਲਈ। ਇਨਸਾਨੀ ਜ਼ਿੰਦਗੀ ਇਹਦਾ ਕੋਈ ਮਾਨੇ ਨਹੀਂ ਹੈ, ਇਹ ਗੁਰੂ ਦੇ ਸਮਰਪਿਤ ਹੁੰਦੀ ਹੈ। ਸਿੱਖ ਦੀ ਜਿੰਦ ਜਾਨ ਸਾਡੀ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਇਹ ਰੱਬ ਦੀ ਗੱਲ ਹੈ। ਔਰ ਜਿਹੜੇ ਈਮਾਨ ਦੇ ਉੱਤੇ ਖਲੋਤੇ ਲੋਕ ਨੇ, ਉਹ ਰੱਬ ਦੇ ਰਸਤੇ ਦੇ ਉੱਤੇ ਹੀ, ਜਿਹੜੀ ਸਾਰੀ ਦੁਨੀਆ ਦੀ ਰੂਹਾਨੀਅਤ ਦੇ ਲਈ ਕੁਰਬਾਨ ਹੋਣ ਵਾਲੇ ਨੇ, ਉਹ ਰੱਬ ਦੇ ਉੱਤੇ ਕੁਰਬਾਨ ਹੁੰਦੇ ਨੇ। ਪਰ ਅਫਸੋਸ ਇੱਕ ਪਾਸੇ ਦੁਸ਼ਮਣ ਦਿੱਲੀ ਦੇ ਵਿੱਚ ਬੈਠਾ ਹਿੰਦੂ ਤਵੀ, ਜਿਹੜਾ ਬੜੀ ਚਲਾਕੀ ਦੇ ਨਾਲ ਉਹਨਾਂ ਨੇ ਕਿਵੇਂ ਇਹ ਲੋਕ ਖੜੇ ਕੀਤੇ। ਜੇ ਤੁਸੀਂ ਇਹਨਾਂ ਨੂੰ ਨਹੀਂ ਚੈਲੰਜ ਕਰਦੇ ਤੇ ਇਹਨਾਂ ਦਾ ਸੌਦਾ ਇਹ ਹਿੰਦੂਤਵਾ ਦਾ ਵੇਚਦੇ ਨੇ। ਜੇ ਤੁਸੀਂ ਚੈਲੰਜ ਕਰਦੇ ਹੋ ਫਿਰ ਉਹਨਾਂ ਦਾ ਮੀਡੀਆ ਆ ਦੇਖੋ ਜੀ ਕਿਵੇਂ ਸਿੱਖਾਂ ਦੀਆਂ ਪੱਗਾਂ ਲਾ ਰਹੇ ਨੇ। ਆਪਣੇ 'ਚ ਬੈਠੇ ਹੋ ਲੋਕ ਜਿਹੜੀ ਜਿਨ੍ਹਾਂ ਦੀ ਕੋਈ ਬਹੁਤੀ ਡੂੰਘੀ ਦਿਲਚਸਪੀ, ਉਹ ਦੇਖੋ ਜੀ ਭਰਾ ਮਾਰੂ ਜੰਗ ਜੀ, ਦੇਖੋ ਜੀ ਸਿੱਖ। ਹੁਣ ਜਾਂ ਤਾਂ ਤੁਸੀਂ ਜ਼ੁਲਮ ਚੁੱਪ ਕਰਕੇ ਸਹਾਰ ਲਓ, ਜਾਂ ਤੁਸੀਂ ਜੋ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਵੀ ਜੇ ਗਾਇਬ ਹੋਣ ਲੱਗ ਗਏ ਇਹਨਾਂ ਦੇ ਥੱਲੇ, ਫਿਰ ਰਹਿ ਵੀ ਫਿਰ ਜੀਣ ਦਾ ਵੀ ਕੀ ਹੱਜ ਹੈ, ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ। ਸੋ ਅਸੀਂ ਇਹ ਸਮਝਦੇ ਹਾਂ, ਔਰ ਜਿਵੇਂ ਅਸੀਂ ਸੈਗਮੈਂਟ ਨੂੰ ਕਿਹਾ ਕਿ ਨਾਊ ਦੇ ਆਰ ਡਿਗਿੰਗ देयर ਓਨ ਗ੍ਰੇਵ, ਆਪਣੀ ਕਬਰ ਇਹ ਖੋਦ ਰਹੇ ਨੇ। ਔਰ ਹੁਣ ਇਹਨਾਂ ਦਾ ਅੰਤ, ਜਦੋਂ ਤੁਸੀਂ ਕਰਪਟ ਵੀ ਸੀ, ਦੋ ਵੀ ਚੱਲੀ ਜਾਂਦਾ ਸੀ ਕਿ ਚਲੋ ਗੁਰੂ ਨੂੰ ਲੇਖਾ ਦੇਣਗੇ,
ਪਰ ਜਦੋਂ ਇਸ ਹੱਦ ਤੱਕ ਡੀਜਨਰੇਸ਼ਨ ਹੋ ਜਾਂਦੀ ਹੈ ਫਿਰ ਮੈਂ ਸਮਝਦਾ ਹਾਂ ਵੀ ਰੱਬ ਦਾ ਕਹਿਰ ਜਿਹੜਾ ਉਹ ਨਾਜ਼ਲ ਹੁੰਦਾ ਹੈ। ਔਰ ਸਿੱਖ ਕੌਮ ਦਾ ਇਤਿਹਾਸ ਠੀਕ ਹੈ, ਮਹੰਤਾਂ ਦੀ ਗੱਲ ਕਰਦੇ ਹਾਂ ਵੀ ਅਸੀਂ ਦੇਖਦੇ ਹਾਂ ਜੀ 1850 ਤੋਂ ਲੈ ਕੇ 1920 ਤੱਕ ਕਈ ਵਾਰੀ ਮੈਨੂੰ ਵੀ ਹੈਰਾਨੀ ਹੁੰਦੀ ਸੀ ਕਿ ਸਿੰਘ ਸਭਾ ਮੂਵਮੈਂਟ ਵੀ ਚੱਲੀ ਦੂਜੇ ਵੀ ਸੁੱਤੇ ਰਹੇ ਸਿੱਖ, ਮਹੰਤਾਂ ਦੀਆਂ ਕਰਤੂਤਾਂ ਨਹੀਂ ਸੀ ਨਜ਼ਰ ਆਉਂਦੀਆਂ। ਪਰ ਹੁਣ ਜਦੋਂ ਅਸੀਂ ਇਹਨਾਂ ਦਾ 100 ਸਾਲ ਦਾ ਅਕਾਲੀਆਂ ਦਾ ਦੇਖਿਆ, ਅਸੀਂ ਦੇਖਿਆ ਕਿ ਭਾਈ ਜਿਵੇਂ ਸ਼ੁਰੂਆਤੀ ਦੌਰ ਦੇ ਉਹੀ ਅਕਾਲੀ ਸੀ, ਡਾਂਗਾਂ ਵੀ ਖਾਧੀਆਂ ਗੁਰੂ ਕੇ ਬਾਗ 'ਚ, ਪੰਜਾ ਸਾਹਿਬ 'ਚ, ਗੱਡੀਆਂ ਦੇ ਅੱਗੇ ਵੀ ਲੰਮੇ ਪਏ ਤੇ ਭਾਈ ਉਹੀ ਗਲੋਰੀਅਸ ਹਿਸਟਰੀ ਵੀ ਸੀ। ਪਰ ਇੱਕ ਸਟੇਜ ਆ ਜਾਂਦੀ ਹੈ ਕਿ ਜਿਹੜੀ ਇੱਕ ਜਨਰੇਸ਼ਨ ਕੁਰਬਾਨੀਆਂ ਕਰਨ ਵਾਲੀ ਨਿਕਲ ਜਾਂਦੀ ਹੈ, ਫਿਰ ਮੌਕਾ ਪ੍ਰਸਤ ਲੋਕ ਆ ਜਾਂਦੇ ਨੇ, ਫਿਰ ਉਹਨਾਂ ਮੌਕਾ ਪ੍ਰਸਤਾਂ ਦੀ ਤੀਸਰੀ ਜਨਰੇਸ਼ਨ ਆ ਜਾਂਦੀ ਹੈ ਲਟੇਰੇ, ਫਿਰ ਲਟੇਰਿਆਂ ਤੋਂ ਬਾਅਦ ਅਗਲਾ ਪਾਰਟ ਉਹੀ ਜਿਹੜੇ ਬਦ ਇਖਲਾਕ ਔਰ ਬਦ ਕਲਾਮ ਔਰ ਗੁੰਡੇ ਜਿਨ੍ਹਾਂ ਦੇ ਹੱਥ 'ਚ ਅੱਜ ਸਿਚੁਏਸ਼ਨ ਉਹ ਜਿਹੜੀ ਟਰਮੀਨਲ ਸਟੇਜ ਹੈ ਬਿਮਾਰੀ ਦੀ ਉਹ ਆ ਗਈ ਹੈ। ਔਰ ਫਿਰ ਟਰਮੀਨਲ ਸਟੇਜ ਦਾ ਐਂਡ ਅੰਤ ਕਰਨ ਦੇ ਨਾਲ ਹੀ ਹੁੰਦਾ ਹੈ। ਸੋ ਅਸੀਂ ਜਿਹੜੇ ਵੀਰ ਖਲੋਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਸਫ਼ਰ ਕਰ ਰਹੇ ਨੇ ਉਹਨਾਂ ਦੇ ਲਈ ਅਰਦਾਸ ਕਰਦੇ ਹਾਂ। ਔਰ ਕੌਮ ਨੂੰ ਵੀ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਦੋਂ ਤੁਸੀਂ ਤਬਦੀਲੀ ਲਿਆਉਂਦੇ ਹੋ, ਰੈਵੋਲੂਸ਼ਨ ਦੋਨੋਂ ਪਾਸਿਓਂ ਹੁੰਦੇ ਨੇ, ਘਰ ਦੀ ਸਫਾਈ ਪਹਿਲਾਂ ਜ਼ਰੂਰੀ ਹੁੰਦੀ ਹੈ। ਬਿਲਕੁਲ, ਕਿਉਂ ਨਹੀਂ। ਗੁਰੂ ਸਾਹਿਬ ਨੇ ਵੀ ਫਾਈਨਲ ਲੜਾਈ ਲੜਨ ਤੋਂ ਪਹਿਲਾਂ ਮਸੰਦਾਂ ਦਾ ਸਫਾਇਆ ਕੀਤਾ ਸੀ ਔਰ ਅਜੇ ਵੀ ਉਹ ਆਨੰਦਪੁਰ ਦਾ ਖੂਹ ਜਿੱਥੇ ਮਸੰਦਾਂ ਨੂੰ ਸਜ਼ਾ ਯਾਫਤਾ ਕੀਤਾ ਗਿਆ ਸੀ, ਅਸੀਂ ਸਮਝਦੇ ਹਾਂ ਵੀ ਉਹਦੇ 'ਚ ਕਾਫੀ ਗਾਰ ਭਰਿਆ ਹੋਇਆ, ਉਹਦੇ ਖੂਹ ਦੀ ਕਾਰ ਸੇਵਾ ਸ਼ੁਰੂ ਕਰੋ ਤਾਂ ਕਿ ਨਵੇਂ ਮਸੰਦ ਜਿਹੜੇ ਨੇ ਉਸ ਖੂਹ ਦੇ ਹਵਾਲੇ ਕੀਤੇ ਜਾਣ। ਅਸੀਂ ਤਾਂ ਇਹੀ ਇੱਕ ਹੱਲ ਸਮਝਦੇ ਹਾਂ, ਹੋਰ ਕੋਈ ਹੁਣ ਇਹਨਾਂ ਤੋਂ ਸੁਧਾਰ ਦੀ ਆਸ ਕਰਨੀ ਇਹ ਇੰਪੋਸੀਬਲ। ਕਿਹੜੇ ਯੁੱਗ ਵਿੱਚ ਇਹਨਾਂ ਦਾ ਭਲਾ ਹੋਏਗਾ। ਮੈਂ ਤਾਂ ਸੋਚਦੀ ਹਾਂ ਇੰਨੇ ਘਟੀਆ ਲੋਕ ਇੰਨੀਆਂ ਘਟੀਆ ਹਰਕਤਾਂ ਕਰਦੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।